ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਅੱਜ ਵੀ ਸਾਡਾ ਫੋਕਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਮੁੱਦੇ ਤੇ ਹੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ, ਭਾਰਤ ਸਰਕਾਰ ਦੀ ਸੁਪਰੀਮ ਕੋਰਟ ਨੇ ਪ੍ਰੋਫੈਸਰ ਭੁੱਲਰ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਅੱਜ ਵੀ ਅਸੀਂ ਇਸ ਕੇਸ ਸੰਬੰਧੀ ਦੋ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਸਰਦਾਰ ਗੁਰਤੇਜ ਸਿੰਘ, ਸਿੱਖ ਸਕਾਲਰ ਅਤੇ ਐਕਸ IAS ਆਫਿਸਰ ਫਰਮ ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਪ੍ਰੋਫੈਸਰ ਭੁੱਲਰ ਜੀ ਦਾ ਇਸ਼ੂ ਫਿਕਰ ਅਤੇ ਰੋਹ ਦਾ ਕਾਰਨ ਹੈ ਪੂਰੀ ਸਿੱਖ ਕੌਮ ਦੇ ਲਈ। ਭਾਰਤ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਰਕਾਰ ਤੋਂ ਇਨਸਾਫ ਦਾ ਤਾਂ ਕੋਈ ਆਸ ਨਹੀਂ ਹੈ, ਪਰ ਫਿਰ ਵੀ ਸਿੱਖ ਕੌਮ ਵੱਲੋਂ ਇਕਜੁੱਟਤਾ ਦਾ ਵਿਖਾਵਾ ਕਰਦਿਆਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਦੁਨੀਆ ਭਰ ਦੇ ਵਿੱਚ ਅੱਡ-ਅੱਡ ਤਰੀਕਿਆਂ ਨਾਲ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪ੍ਰੋਫੈਸਰ ਭੁੱਲਰ ਜੀ ਨੂੰ ਭਾਰਤ ਦੀ ਸਰਕਾਰ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਤਾਜ਼ੇ ਫੈਸਲੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਹਿੰਦੁਸਤਾਨ ਇੱਕ ਮੁਲਕ ਨਹੀਂ ਹੈ ਜੀ। ਇਸ ਨੂੰ ਆਰਟੀਫਿਸ਼ਲੀ ਇੱਕ ਮੁਲਕ ਬਣਾਇਆ ਗਿਆ ਹੈ। 1947 ਤੋਂ ਅੰਗਰੇਜ਼ਾਂ ਦੇ ਛੱਡ ਜਾਣ ਤੋਂ ਬਾਅਦ ਇਹ ਇੱਕ ਮੁਲਕ ਦੀ ਸ਼ਕਲ ਅਖਤਿਆਰ ਕਰ ਚੁੱਕਿਆ ਹੈ ਜੀ। ਜਿਹੜੇ ਮੁਲਕ ਦੇ ਉੱਤੇ ਰਾਜ ਕਰਦੀ ਇੱਕ ਮਾਈਨੋਰਿਟੀ ਹੈ, ਛੋਟੀ ਜਿਹੀ ਘਟਕ ਹੈ ਜੀ, ਉਹ ਲੋਕ ਸਮਝਦੇ ਹਨ ਕਿ ਇਸ ਨੂੰ ਇੱਕ ਮੁਲਕ ਬਣਾਉਣ ਵਾਸਤੇ ਕੁਝ ਲੋਕਾਂ ਨੂੰ ਵਿਰੋਧੀ ਗਰਦਾਨ ਕੇ, ਚਾਹੇ ਉਹ ਦੇਸ਼ ਭਗਤ ਹੋਣ, ਚਾਹੇ ਉਹ ਕਿੰਨੀਆਂ ਵੀ ਕੁਰਬਾਨੀਆਂ ਉਹਨਾਂ ਨੇ ਮੁਲਕ ਦੇ ਵਾਸਤੇ ਕੀਤੀਆਂ ਹੋਣ, ਚਾਹੇ ਕਿਸ ਤਰ੍ਹਾਂ ਦੇ ਵੀ ਉਹਨਾਂ ਨੇ ਘਾਲੀਆਂ ਹੋਣ, ਉਹ ਵਿਰੋਧੀ ਗਰਦਾਨ ਕੇ ਕਹਿ ਕੇ ਕਿ ਇਹ ਵਿਰੋਧੀ ਹਨ, ਉਹਨਾਂ ਨੂੰ ਫਾਹੇ ਟੰਗਿਆ ਜਾਵੇ ਔਰ ਉਹਨਾਂ ਦੇ ਖੂਨ ਦੇ ਨਾਲ ਕਾਲੀ ਮਾਂ ਜਿਹਨੂੰ ਇਹ ਭਾਰਤ ਮਾਤਾ ਦਾ ਰੂਪ ਸਮਝਦੇ ਨੇ, ਉਸ ਦਾ ਖੱਪਰ ਭਰਿਆ ਜਾਵੇ। ਇਹ ਅਮਲ ਲਗਾਤਾਰ ਜਾਰੀ ਹੈ ਔਰ ਇਸ ਦੇ ਵਿੱਚ ਕਦੇ ਢਿੱਲ ਨਹੀਂ ਆਈ। ਚਾਹੇ ਸਿੱਖ ਕਿੰਨਾ ਵੀ, ਚਾਹੇ ਈਸਟ ਵਾਲੇ, ਨਾਰਥ ਈਸਟ ਵਾਲੇ, ਕਸ਼ਮੀਰ ਵਾਲੇ, ਦਲਿਤ ਲੋਕ ਕਿੰਨਾ ਵੀ ਦਰਦ ਕਰਦੇ ਰਹਿਣ, ਇਹਨਾਂ ਨੂੰ ਇਨਸਾਫ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਹ ਇਨਸਾਫ 5000 ਸਾਲ ਤੋਂ ਦਲਿਤਾਂ ਦੇ ਨਾਲ ਨਹੀਂ ਹੋ ਸਕਿਆ। 1947 ਤੋਂ ਬਾਅਦ ਲਗਾਤਾਰ 1965-70 ਤੱਕ ਇਹ ਨਾਰਥ ਈਸਟ ਦੇ ਲੋਕਾਂ ਨਾਲ ਨਹੀਂ ਹੋ ਸਕਿਆ। ਇਹ ਇਨਸਾਫ ਕਿਸੇ ਨਾਲ ਨਹੀਂ ਹੋਇਆ। ਇਹ ਮਹਾਭਾਰਤ ਦੇ ਵਿੱਚ ਵੀ ਉਹਨਾਂ ਨੇ, ਪਾਂਡਵਾਂ ਨੇ ਸਿਰਫ 5 ਪਿੰਡ ਮੰਗੇ ਸਨ, ਉਹਨਾਂ ਦੇ ਨਾਲ ਵੀ ਇਨਸਾਫ ਨਾ ਹੋ ਸਕਿਆ। ਇਹ ਇਹਨਾਂ ਦੀ ਜਿਹੜੀ ਹਿੰਦੁਸਤਾਨ ਦੀ ਬਹੁ ਗਿਣਤੀ ਹੈ ਔਰ ਜੋ ਇਸ ਦੇ ਆਧਾਰ ਦੇ ਉੱਤੇ ਰਾਜ ਕਰ ਰਹੇ ਹਨ, ਉਹਨਾਂ ਦੇ ਦਿਲਾਂ ਦੇ ਵਿੱਚ ਇਨਸਾਫ ਨਾਂ ਦੀ ਕੋਈ ਚੀਜ਼ ਹੈ ਨਹੀਂ। ਔਰ ਇਹ ਕੱਟਿਆਂ ਵਾਲੇ ਘਰੋਂ ਲੱਸੀ ਲੱਭਣ ਵਾਲੀ ਗੱਲ ਹੈ ਕਿ ਅਸੀਂ ਸੋਚੀਏ ਵੀ ਸਾਡੇ ਨਾਲ ਇਨਸਾਫ ਹੋ ਜਾਏਗਾ। ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਇਹ ਇੱਕ ਕਾਨੂੰਨੀ ਫੈਸਲਾ ਨਹੀਂ ਬਲਕਿ ਜ਼ਿਆਦਾਤਰ ਪੋਲੀਟੀਕਲ ਫੈਸਲਾ ਹੈ, ਕੀ ਇਹ ਫੈਸਲਾ ਜਾਣਬੁੱਝ ਕੇ ਸਿੱਖਾਂ ਨੂੰ ਅੱਗੇ ਤੋਂ ਸਬਕ ਸਿਖਾਉਣ ਲਈ ਕੀਤਾ ਗਿਆ ਹੈ? ਇਹ ਫੈਸਲਾ ਵੀ ਇਸੇ ਕਰਕੇ ਹੋਇਆ ਔਰ ਇਸ ਤਰ੍ਹਾਂ ਦੇ ਕਈ ਸਾਰੇ ਫੈਸਲੇ ਅੱਜ ਤੱਕ ਇਸ ਤਰ੍ਹਾਂ ਹੀ ਹੋ ਚੁੱਕੇ ਨੇ। ਸੰਤ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਰਨ ਦਾ ਫੈਸਲਾ ਵੀ ਇਸੇ ਕਾਰਨ ਹੋਇਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਓ, ਇਹ ਆਜ਼ਾਦੀ ਦਾ ਨਾਂ ਨਾ ਲੈਣ। ਇਸ ਫੈਸਲੇ ਦੇ ਬਾਰੇ ਆਪਾਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ 2002 ਦੇ ਵਿੱਚ ਜਿਸ ਵੇਲੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ, ਤਾਂ ਉਸ ਵੇਲੇ ਇੱਕ ਪ੍ਰੈਜ਼ਾਈਡਿੰਗ ਜੱਜ MB ਸ਼ਾਹ ਸਨ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਿਲਕੁਲ ਐਕਵਿਟ ਕਰ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਬਰੀ ਕਰ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦੇ ਬਰਖਲਾਫ ਕੋਈ ਵੀ ਮਾਮਲਾ ਨਹੀਂ ਬਣਦਾ। ਜਿਹੜੇ ਕਨਫੈਸ਼ਨ ਸਟੇਟਮੈਂਟ ਦੇ ਉੱਤੇ ਇਹਨਾਂ ਨੂੰ ਫਾਂਸੀ ਲਾਇਆ ਜਾ ਰਿਹਾ ਸੀ, ਉਹ ਕਿਸੇ ਤਰ੍ਹਾਂ ਵੀ ਬਾਕੀ ਕਾਨੂੰਨ ਦੇ ਵਿੱਚ ਨਾਲ ਸਹਿਮਤ ਨਹੀਂ ਹੋ ਸਕਿਆ ਔਰ ਉਸ ਦੇ ਵਾਸਤੇ ਕੋਈ ਵੀ ਸਬੂਤ ਜੁਟਾਇਆ ਨਹੀਂ ਜਾ ਸਕਿਆ ਬਾਹਰੋਂ। ਔਰ ਇਹ ਕਾਨੂੰਨ ਸੀ ਕਿ ਉਸ ਵੇਲੇ ਕਿ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਫਾਂਸੀ ਨਹੀਂ ਸੀ ਲਾਈ ਜਾ ਸਕਦੀ ਔਰ ਸਜ਼ਾ ਵੀ ਨਹੀਂ ਸੀ ਦਿੱਤੀ ਜਾ ਸਕਦੀ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹਨਾਂ ਦੇ ਨਾਲ ਕੋ-ਅਕਿਊਜ਼ ਸਨ, ਉਹ ਦਇਆ ਸਿੰਘ ਲਾਹੌਰੀਆ, ਹਰਨੇਕ ਸਿੰਘ ਵਗੈਰਾ 4 ਆਦਮੀ ਸਨ, ਉਹਨਾਂ ਸਾਰਿਆਂ ਨੂੰ ਜਾਂ ਤਾਂ ਛੱਡਿਆ ਜਾ ਚੁੱਕਿਆ ਜਾਂ ਉਹਨਾਂ ਦੇ ਬਰਖਲਾਫ ਕੇਸ ਸਾਬਤ ਨਹੀਂ ਹੋ ਸਕਿਆ। ਇਸ ਕਰਕੇ ਇਹਨਾਂ ਦੇ ਬਰਖਲਾਫ ਵੀ ਕੇਸ ਨਹੀਂ ਬਣਦਾ। ਇਹ ਬੜੇ ਪੁਖਤਾ ਕਾਨੂੰਨ ਦੀਆਂ ਰਾਏ ਸਨ ਔਰ ਇਹ ਸਥਾਪਿਤ ਕਾਨੂੰਨ ਸੀ ਜੋ ਉਸ ਵੇਲੇ, ਉਸ ਦੇ ਅਨੁਸਾਰ ਇਹ ਰਾਏ ਸੀ। ਦੂਸਰੇ 2 ਜੱਜਾਂ ਨੇ ਇਹਨਾਂ ਨੂੰ ਫਾਂਸੀ ਦੇ ਉੱਤੇ ਲਾਇਆ। ਇਹ ਫਾਂਸੀ ਬਰਕਰਾਰ ਨਹੀਂ ਸੀ ਰੱਖੀ ਜਾ ਸਕਦੀ, ਇਸ ਕਰਕੇ ਦੋਨਾਂ ਜੱਜਾਂ ਨੇ ਇਹ ਵੀ ਕਿਹਾ
कि प्रेजिडेंट इस दे उत्ते फैसला कर सकता है जी और प्रेजिडेंट नूं चाहिदा है कि वो साडे प्रिजाइडिंग जज MB शाह दे नाल सलाह करके फैसला करे। जी यानी कि उन्होंने समझा भी वो फांसी देने वास्ते मजबूर हनगे, लेकिन राह कढ़िया इन्हां नूं बचाउण दा कि ओह उन्हां दे नाल जज दे नाल जिहड़ा हक दे विच है फांसी ना देण दे छड्डण दे ਉਹਦੇ ਨਾਲ सलाह करके फैसला करे। जी जिस वेले प्रेजिडेंट दे पेश किया गया ये केस ਤਾਂ ਉਹਨਾਂ ਨੂੰ ਇਸ ਗੱਲ ਦਾ ਦੱਸਿਆ ਨਹੀਂ ਗਿਆ ਕਿ ਜੱਜਮੈਂਟ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਇਹ MB ਸ਼ਾਹ ਦੇ ਨਾਲ ਸਲਾਹ ਕਰਕੇ ਫੈਸਲਾ ਪ੍ਰੈਜ਼ੀਡੈਂਟ ਕਰ ਸਕਦਾ ਜੀ। ਇਹ ਵੀ ਨਹੀਂ ਦੱਸਿਆ ਗਿਆ ਕਿ ਭੁੱਲਰ ਦੀ ਮਾਨਸਿਕ ਹਾਲਤ ਕਿਸ ਤਰ੍ਹਾਂ ਦੀ ਹੈ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਸਟੇਟਸ ਹੈ। ਹੁਣ ਜਦੋਂ ਦੁਬਾਰੇ ਕੇਸ ਪੇਸ਼ ਹੋਇਆ ਇਹ ਦੋਨੋਂ ਗੱਲਾਂ ਫੇਰ ਉਹਨਾਂ ਦੇ ਨੋਟਿਸ ਦੇ ਵਿੱਚ ਨਹੀਂ ਲਿਆਂਦੀਆਂ ਗਈਆਂ ਜੀ। ਇਸ ਦਾ ਮਤਲਬ ਇਹ ਹੈ ਕਿ ਹਰ ਹੀਲੇ ਚਾਹੇ ਕਾਨੂੰਨ ਦੀ ਮਨਸ਼ਾ ਜੋ ਵੀ ਹੋਵੇ, ਚਾਹੇ ਕਾਨੂੰਨ ਦੇਸ਼ ਦਾ ਜੋ ਵੀ ਹੋਵੇ, ਉਹ ਲੋਕ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇ ਉੱਤੇ ਟੰਗਣਾ ਚਾਹੁੰਦੇ ਹਨ ਔਰ ਇਸ ਦੇ ਵਿੱਚ ਕੋਈ ਨਿਆਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਜੀ। ਤੇ ਵੀਰ ਜੀ ਇਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਮੁੱਦੇ ਤੇ ਇੱਕ 18 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਇੱਕ ਇਨਸਾਫ ਮਾਰਚ ਨਿਕਲਿਆ ਸੀਗਾ ਜਿਸ ਵਿੱਚ ਤੁਸੀਂ ਵੀ ਸ਼ਾਮਿਲ ਸੀਗੇ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਇਨਸਾਫ ਮਾਰਚ ਨਾਲ ਵੇਰਵੇ ਦੇ ਨਾਲ ਦੱਸੋਗੇ? ਇਨਸਾਫ ਮਾਰਚ ਵੀ ਇਸ ਤਰ੍ਹਾਂ ਸੀ ਕਿ ਇੱਥੇ ਇੱਕ ਪਹਿਰੇਦਾਰ ਅਖਬਾਰ ਹੈ ਜੀ, ਬਾਕੀ ਅਖਬਾਰਾਂ ਦੇ ਮੁਕਾਬਲੇ ਦੇ ਵਿੱਚ ਛੋਟਾ ਜਿਹਾ ਸਮਝ ਲਓ ਉਸ ਨੂੰ ਜੀ, ਲੇਕਿਨ ਉਸ ਦੇ ਜਿਹੜੇ ਸੰਪਾਦਕ ਹਨ ਜਸਪਾਲ ਸਿੰਘ ਹੇਰਾ, ਉਹਨਾਂ ਦੀ ਕੋਸ਼ਿਸ਼ ਇਹ ਰਹੀ ਹੈ ਕਿ ਉਹ ਸਿੱਖੀ ਸਰੋਕਾਰਾਂ ਦੇ ਨੇੜੇ ਤੇੜੇ ਹੋ ਕੇ ਵਿਚਰਦੇ ਨੇ ਔਰ ਕਈ ਵਾਰੀ ਉਹ ਸਿੱਖਾਂ ਦੀ ਨਬਜ਼ ਦੇ ਉੱਤੇ ਬੜੀ ਡੂੰਘਾਈ ਦੇ ਨਾਲ ਹੱਥ ਰੱਖ ਸਕਦੇ ਨੇ ਜੀ। ਉਹਨਾਂ ਨੇ ਖਿਆਲ ਕੀਤਾ ਕਿ ਜਦੋਂ ਇਹਨਾਂ ਨੂੰ ਦੂਸਰੇ ਲੋਕਾਂ ਨੂੰ ਫਾਂਸੀਆਂ ਲੱਗਣ ਲੱਗੀਆਂ, ਅਫਜ਼ਲ ਗੁਰੂ ਨੂੰ ਮਾਰਿਆ ਗਿਆ, ਤਾਂ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਵੀ ਵਿਰਪਨ ਦੇ ਦੂਸਰੇ ਲੋਕਾਂ ਨੂੰ ਵੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ ਤਾਂ ਉਹਨਾਂ ਨੇ ਸੋਚਿਆ ਵੀ ਇਹ ਹੁਣ ਪ੍ਰੋਫੈਸਰ ਭੁੱਲਰ ਨੂੰ ਵੀ ਇਸੇ ਤਰ੍ਹਾਂ ਹੀ ਫਾਂਸੀ ਲਾਇਆ ਜਾਏਗਾ। ਉਹਨਾਂ ਨੇ ਆਪਣੇ ਪੱਤਰਕਾਰਾਂ ਦੇ ਰਾਹੀਂ, ਆਪਣੇ ਅਖਬਾਰ ਦੇ ਰਾਹੀਂ ਸਾਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਵਿੱਢੀ ਕਿ ਸਾਰੇ ਲੋਕ ਦਸਤਖਤ ਕਰਕੇ ਦਿਓ, ਇਹ ਜਿਹੜਾ ਫਾਂਸੀ ਹੈ ਇਹ ਇੱਕ ਸਿਆਸੀ ਕਤਲ ਹੈ, ਸਿਆਸੀ ਕਤਲ ਬੰਦ ਹੋਣੇ ਚਾਹੀਦੇ ਨੇ ਔਰ ਘੱਟ ਗਿਣਤੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਬੇਕਸੂਰੇ ਘੱਟ ਗਿਣਤੀਆਂ ਨੂੰ। ਸੋ ਇਹ ਦੋਨੋਂ ਚੀਜ਼ਾਂ ਲੈ ਕੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਮੁਹਿੰਮ ਵਿੱਢੀ। 81 ਲੱਖ ਲੋਕਾਂ ਨੇ ਪੰਜਾਬ ਦੇ ਵਿੱਚੋਂ ਇਸ ਪਟੀਸ਼ਨ ਦੇ ਉੱਤੇ ਦਸਤਖਤ ਕੀਤੇ ਔਰ ਪਰਸੋਂ ਇਹ ਪਟੀਸ਼ਨ ਉੱਥੇ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਈ। ਜੋ ਇਹ ਪਰਸੋਂ ਤੁਹਾਨੂੰ ਯਾਦ ਹੈ ਕਿ 6ਵੇਂ ਪਾਤਸ਼ਾਹ ਦਾ ਜਨਮ ਦਿਨ ਸੀ ਜਿਹਨਾਂ ਨੂੰ ਆਪਾਂ ਬੰਦੀ ਛੋੜ ਪਾਤਸ਼ਾਹ ਕਹਿੰਦੇ ਆ ਔਰ ਇਹ ਮੁਹਿੰਮ ਵੀ ਸ਼ੁਰੂ ਹੋਈ ਗੁਰਦੁਆਰਾ ਜੋਤੀ ਸਰੂਪ ਤੋਂ, ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਸਾਰਿਆਂ ਤੋਂ ਪਵਿੱਤਰ ਸਥਾਨ ਹੈ। ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਜੀ ਦਾ ਉੱਥੇ ਸੰਸਕਾਰ ਹੋਇਆ ਸੀ। ਇਹ ਮੁਹਿੰਮ ਰਾਤ ਨੂੰ ਸ਼ਾਮ ਨੂੰ ਪਹੁੰਚਦੀ ਉੱਥੇ ਕਰਨਾਲ ਥੋੜੀ ਦੇਰ ਰੁਕੀ ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਇਹਨਾਂ ਨੇ ਵਿਸ਼ਰਾਮ ਕੀਤਾ। ਸਵੇਰੇ ਫਿਰ ਅੱਜ ਕੱਲ ਸਵੇਰੇ ਅਰਦਾਸ ਕਰਕੇ ਇਹ ਜੰਤਰ ਮੰਤਰ ਤੇ ਜਾ ਕੇ ਇਹਨਾਂ ਨੇ ਧਰਨਾ ਦਿੱਤਾ। ਪ੍ਰੈਜ਼ੀਡੈਂਟ ਦੇ ਬੰਦੇ ਆਏ ਉਹਨਾਂ ਦੇ ਦਫ਼ਤਰ ਦੇ ਔਰ ਦਫ਼ਤਰ ਦੇ ਬੰਦਿਆਂ ਦੇ ਨਾਲ ਕੁਝ ਲੋਕਾਂ ਦੀ ਮੁਲਾਕਾਤ ਹੋਈ, ਉਹਨਾਂ ਨੂੰ ਨਾਲ ਵੀ ਲੈ ਕੇ ਸਾਰੀ ਜਿਹੜੀ ਸੀ ਉਹਨਾਂ ਦੀ ਦਸਤਖਤ ਕਰਾਏ ਹੋਏ ਸਨ ਜਿਨ੍ਹਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹ ਸਾਰੇ ਦੇ ਸਾਰੇ ਕਾਗਜ਼ ਪ੍ਰੈਜ਼ੀਡੈਂਟ ਦੇ ਆਫਿਸ ਦੇ ਜਮ੍ਹਾਂ ਕਰ ਦਿੱਤੇ ਗਏ ਔਰ ਉਹ ਕਹਿੰਦੇ ਹਨ ਕਿ ਇਸ ਦੇ ਉੱਤੇ ਅਸੀਂ ਗੌਰ ਕਰਾਂਗੇ। ਕੁਝ ਲੋਕਾਂ ਨੇ ਜਾ ਕੇ ਕਾਟਜੂ ਦਾ ਧੰਨਵਾਦ ਕਰਨ ਵਾਸਤੇ, ਕਿਉਂਕਿ ਉਸਨੇ ਹਾਂ ਦਾ ਨਾਅਰਾ ਮਾਰਿਆ ਔਰ ਸਿੱਖਾਂ ਦੇ ਵਿੱਚ ਰਵਾਇਤ ਹੈ ਕਿ ਜੋ ਸਾਡੇ ਹੱਕ ਦੇ ਵਿੱਚ ਸਾਡੀ ਗੱਲ ਕਰੇ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ। ਇਸ ਲਈ ਅਸੀਂ 4-5 ਸਿੰਘਾਂ ਦਾ ਜਥਾ ਜਾ ਕੇ ਜਿਹਦੇ ਵਿੱਚ 3 ਵਕੀਲ ਪ੍ਰੋਫੈਸਰ ਜਿਸ ਦੇ ਵਿੱਚ 3 ਵਕੀਲ ਸਨ ਹਰਪਾਲ ਸਿੰਘ, 5 ਪ੍ਰਧਾਨੀ ਵਾਲੇ ਰਾਜਵਿੰਦਰ ਸਿੰਘ ਬੈਂਸ ਤੇ ਹਰਸ਼ਿੰਦਰ ਸਿੰਘ ਐਡਵੋਕੇਟ, ਜਸਟਿਸ ਅਜੀਤ ਸਿੰਘ ਬੈਂਸ ਤੇ ਮੈਂ, ਅਸੀਂ ਜਾ ਕੇ ਕਾਟਜੂ ਦਾ ਧੰਨਵਾਦ ਕਰਕੇ ਆਏ ਔਰ ਉਸ ਦੇ ਕੋਲੋਂ ਸੁਣ ਕੇ ਆਏ ਕਿ ਕਿਸ ਤਰ੍ਹਾਂ ਨਾਲ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਸਾਰੀਆਂ ਗੱਲਾਂ ਪ੍ਰਾਈਮ ਮਿਨਿਸਟਰ ਨੂੰ ਤੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਖੁਦ ਉਹਨਾਂ ਨੂੰ ਸਮਝਾਈਆਂ ਹਨ। ਹੁਣ ਅਗਾਂਹ ਤੋਂ ਇਹ ਤਾਂ ਨਹੀਂ ਕਿਹਾ ਜਾ ਸਕਦਾ
ਕਿ ਪ੍ਰੈਜ਼ੀਡੈਂਟ ਨੂੰ ਪਤਾ ਨਹੀਂ ਸੀ, ਪ੍ਰਾਈਮ ਮਿਨਿਸਟਰ ਨੂੰ ਪਤਾ ਨਹੀਂ ਸੀ, ਹੁਣ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਜੀ। ਤੇ ਉਮੀਦ ਹੈ ਕਿ ਸ਼ਰਮੀ ਇਹ ਕੁਝ ਥੋੜਾ ਬਹੁਤ ਇਸ ਤਰ੍ਹਾਂ ਦਾ ਫੈਸਲਾ ਕਰਨ ਕਿ ਇਸ ਜਜਮੈਂਟ ਦੀ ਆਪਰੇਸ਼ਨ ਨੂੰ ਯਾਨੀ ਕਿ ਫਾਂਸੀ ਲਾਉਣ ਨੂੰ ਕੁਝ ਦੇਰ ਵਾਸਤੇ ਸਸਪੈਂਡ ਕਰ ਦਿੱਤਾ ਜਾਵੇ ਤੇ ਇਲੈਕਸ਼ਨ ਤੋਂ ਬਾਅਦ ਕੋਈ ਫੈਸਲਾ ਕੀਤਾ ਜਾਵੇ ਜੀ। ਇਹ ਸਾਰੀ ਇਸ ਮੁਹਿੰਮ ਦੇ ਵਿੱਚੋਂ ਦੋ ਹੀ ਚੀਜ਼ਾਂ ਨਿਕਲੀਆਂ। ਹਾਂਜੀ ਜੀ। ਤੇ ਵੀਰ ਜੀ, ਕੀ ਤੁਹਾਨੂੰ ਨਹੀਂ ਲੱਗਦਾ ਕਿ PM ਮਨਮੋਹਨ ਸਿੰਘ ਦੀ ਸਰਕਾਰ ਦੀਆਂ ਨੀਤੀਆਂ ਸਿੱਖਾਂ ਪ੍ਰਤੀ ਉਹੀ ਹਨ ਜੋ ਇੰਦਰਾ ਗਾਂਧੀ ਸਰਕਾਰ ਦੀਆਂ ਸਨ? ਪ੍ਰੋਫੈਸਰ ਬੀਬੀ, ਮੈਨੂੰ ਇਹ ਲੱਗਦਾ ਹੈ ਕਿ ਮਨਮੋਹਨ ਸਿੰਘ ਜੀ ਕੋਈ ਨੀਤੀਆਂ ਨਹੀਂ ਬਣਾਉਂਦੇ ਜੀ। ਉਹ ਤਾਂ ਇੱਕ ਵਿਚਾਰੇ ਜਿਸ ਤਰ੍ਹਾਂ ਆਪਣੇ ਦਿਹਾੜੀਦਾਰ ਕਾਮੇ ਹੁੰਦੇ ਆ, ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਕੋਈ ਕੰਸਟਰਕਸ਼ਨ ਕਰਦੇ ਆ, ਕਿਸੇ ਨੂੰ ਲੈ ਆਉਂਦੇ ਆ, ਇਹ ਤਾਂ ਇੱਕ ਡੇਲੀ ਵੇਜਸ ਦੇ ਮਜ਼ਦੂਰਾਂ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਜੇ ਨੀਤੀਆਂ ਬਣਾਉਂਦੇ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਕਿ ਕਿੰਨੀ ਬੇਇਨਸਾਫੀ ਸਿੱਖਾਂ ਦੇ ਨਾਲ ਹੋਈ ਹੈ ਔਰ ਸੱਜਣ ਕੁਮਾਰ ਵਰਗੇ ਔਰ ਇਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਨੇ, ਜਗਦੀਸ਼ ਟਾਈਗਰ ਵਰਗੇ, ਇਹਨਾਂ ਦੇ ਉੱਤੇ ਜੇ ਮੁਕੱਦਮੇ ਚੱਲਣੇ ਨੇ, ਇਹਨਾਂ ਦੇ ਉੱਤੇ ਤਫਤੀਸ਼ ਹੋਣੀ ਹੈ। ਸੱਜਣ ਕੁਮਾਰ ਦੇ ਵਿਰੁੱਧ 29 ਸਾਲ ਤੋਂ ਚਾਰਜ ਸ਼ੀਟ ਦੇ ਉੱਤੇ ਦਸਤਖਤ ਹੋ ਕੇ ਪਏ ਨੇ ਔਰ ਉਹ ਚਾਰਜ ਸ਼ੀਟ ਕੋਰਟ ਦੇ ਵਿੱਚ ਦਾਖਲ ਕਰਨ ਵਾਸਤੇ ਅਜੇ 29 ਸਾਲ ਲੱਗ ਗਏ ਨੇ। ਇਸ ਤਰ੍ਹਾਂ ਨਹੀਂ ਸੀ ਹੋਣਾ ਜੇ ਇਹ ਨੀਤੀਆਂ ਬਣਾਉਂਦੇ ਹੁੰਦੇ। ਇਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਮਕਸਦ ਵਾਸਤੇ ਰੱਖਿਆ ਹੋਇਆ ਔਰ ਉਹਨਾਂ ਦਾ ਮਕਸਦ ਹੀ ਪੂਰਾ ਕਰ ਰਹੇ ਨੇ ਜੀ। ਤੇ ਵੀ ਜੀ, ਪੰਜਾਬ ਦੀਆਂ ਜੇਲ੍ਹਾਂ ਵਿੱਚ ਬਹੁਤ ਸਾਰੇ ਸਿੱਖ ਕੈਦੀਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਕੈਦ ਰੱਖਿਆ ਹੋਇਆ ਹਜੇ ਤੱਕ। ਕੀ ਇਹਨਾਂ ਦੀ ਰਿਹਾਈ ਲਈ ਵੀ ਕੋਈ ਮੁਹਿੰਮ ਤੁਸੀਂ ਸ਼ੁਰੂ ਕਰ ਰਹੇ ਹੋ? ਬੀਬੀ, ਇਹਨਾਂ ਦੀ ਰਿਹਾਈ ਵਾਸਤੇ ਮੁਹਿੰਮ ਤਾਂ ਲਗਾਤਾਰ ਸਿੱਖ ਮਨਾਂ ਦੇ ਵਿੱਚ ਚੱਲਦੀ ਆ ਰਹੀ ਹੈ। ਤੁਸੀਂ ਲੋਕ ਬਾਹਰ ਵਾਲੇ ਕਿੰਨੇ ਚਿੰਤਕ ਹੋਏ ਇਸ ਦੇ ਬਾਰੇ। ਅਸੀਂ ਲੋਕ ਰੋਜ਼ਾਨਾ ਲਹੂ ਦੇ ਘੁੱਟ ਪੀਂਦੇ ਆ ਇਹ ਸੋਚ ਕੇ ਕਿ ਅਸੀਂ ਕੁਛ ਨਹੀਂ ਕਰ ਪਾ ਰਹੇ। ਲੇਕਿਨ ਸਾਡੀ ਜਿਹੜੀ ਤਨਜ਼ੀਮ ਹਨਗੀਆਂ, ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਹਨਗੀਆਂ, ਪੰਥਕ ਪਾਰਟੀਆਂ ਜਿਹਨਾਂ ਨੂੰ ਕਹਿੰਦੇ ਨੇ, ਉਹਨਾਂ ਦੇ ਵਿੱਚ ਇਤਫਾਕ ਨਹੀਂ ਹੋ ਰਿਹਾ ਔਰ ਸਾਰਿਆਂ ਤੋਂ ਵੱਡਾ ਕਾਰਨ ਸਾਡੀ ਨੁਕਸਾਨ ਹੋਣ ਦਾ ਇਹ ਹੈ ਕਿ ਅਸੀਂ ਲੋਕ ਇਕੱਠੇ ਹੋ ਕੇ ਇੱਕ ਫੈਸਲਾ ਨਹੀਂ ਕਰ ਪਾ ਰਹੇ, ਨਾ ਇੱਕ ਲੀਡਰ ਚੁਣ ਪਾ ਰਹੇ ਹਾਂ, ਨਾ ਹੀ ਕਿਸੇ ਨਵੇਂ ਲੀਡਰ ਨੂੰ ਉਭਰਨ ਦਾ ਮੌਕਾ ਦੇ ਰਹੇ ਹਾਂ। ਇੱਥੇ ਫਤਿਹਗੜ੍ਹ ਸਾਹਿਬ ਵੀ ਗੱਲ ਚੱਲੀ ਸੀ ਕਿ ਜਿੰਨੀਆਂ ਵੀ ਨਵੀਂ ਸਥਾਪਤੀ ਦੀਆਂ ਪਾਰਟੀਆਂ ਹਨ, ਇਹਨਾਂ ਦੇ ਲੀਡਰ ਹਨ, ਇਹ ਲੋਕ ਪਿਛਲੇ 30-35 ਸਾਲਾਂ 30-32 ਸਾਲਾਂ ਦੇ ਵਿੱਚ ਕੁਛ ਨਹੀਂ ਕਰ ਸਕੇ ਤੇ ਹੁਣ ਇਹਨਾਂ ਨੂੰ ਜਿਹੜੀ ਨਵੀਂ ਲੀਡਰਸ਼ਿਪ ਉੱਭਰ ਰਹੀ ਹੈ, ਆ ਜਿਹੜੇ ਲੋਕ ਰੋਜ਼ ਜਾ ਕੇ ਦਸਤਖਤ ਕਰਵਾਉਂਦੇ ਨੇ, ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਚੜ੍ਹ ਕੇ, ਕਾਰਾਂ ਤੇ, ਔਰ ਜਿਹੜੇ ਮੁੰਡੇ ਪੈਦਲ ਚੱਲ ਕੇ ਵਿਚਾਰੇ ਘਰ ਘਰ ਜਾ ਕੇ ਦਸਤਖਤ ਕਰਵਾ ਕੇ ਲਿਆਏ ਨੇ, ਇਹਨਾਂ ਨੂੰ ਮੌਕਾ ਦਿੱਤਾ ਜਾਵੇ, ਇਹਨਾਂ ਨੂੰ ਅੱਗੇ ਲਿਆਂਦਾ ਜਾਵੇ ਔਰ ਇਹਨਾਂ ਦੇ ਵਿੱਚੋਂ ਲੀਡਰਸ਼ਿਪ ਚੁਣ ਕੇ ਤੇ ਬਾਕੀ ਜਿਹੜੇ ਪੁਰਾਣੇ ਲੋਕ ਹਨ ਉਹ ਇਹਨਾਂ ਦੀ ਅਗਵਾਈ ਕਰਨ। ਇਸ ਤਰ੍ਹਾਂ ਦੀ ਗੱਲ ਚੱਲੀ ਸੀ, ਲੇਕਿਨ ਕਿਸੇ ਨੇ ਇਸ ਦਾ ਹੁੰਗਾਰਾ ਨਹੀਂ ਭਰਿਆ ਤੇ ਮੈਨੂੰ ਕੋਈ ਬਹੁਤੀ ਉਮੀਦ ਨਹੀਂ ਜਿੰਨੀ ਦੇਰ ਤੱਕ ਇਹ ਲੋਕ ਇਕੱਠੇ ਨਹੀਂ ਹੁੰਦੇ ਤੇ ਇਹਨਾਂ ਨੂੰ ਰਿਹਾਈ ਵਾਸਤੇ, ਕੈਦੀਆਂ ਦੀ ਰਿਹਾਈ ਵਾਸਤੇ ਜਾਂ ਸਿੱਖਾਂ ਨੂੰ ਇਨਸਾਫ ਲੈਣ ਵਾਸਤੇ ਕੁਝ ਵੀ ਕਰ ਸਕਣ। ਜਿਹੜੀ ਪੁਰਾਣੀ ਸਥਾਪਤੀ ਹੈ ਜਿਸ ਦੇ ਵਿੱਚ ਅਕਾਲੀ ਦਲ ਸ਼ਾਮਲ ਹੈ, ਬਾਦਲ ਅਕਾਲੀ ਦਲ ਸ਼ਾਮਲ ਹੈ, ਉਹ ਲੋਕ ਉਸ ਤਰ੍ਹਾਂ ਹੀ ਦਿਹਾੜੀਦਾਰ ਹਨ ਜਿਸ ਤਰ੍ਹਾਂ ਮਨਮੋਹਨ ਸਿੰਘ ਹੈ। ਉਹਨਾਂ ਦੀ ਆਪਣੀ ਕੋਈ ਸ਼ਕਤੀ ਨਹੀਂ, ਉਹ BJP ਤੋਂ ਔਰ ਕਾਂਗਰਸ ਤੋਂ ਸ਼ਕਤੀ ਲੈ ਕੇ ਸਾਡੇ ਉੱਤੇ ਰਾਜ ਕਰ ਰਹੇ ਨੇ ਔਰ ਜੋ ਉਹਨਾਂ ਦਾ ਹੁਕਮ ਹੈ ਉਹਨਾਂ ਨੂੰ ਬਜਾ ਕੇ ਆਪਣੇ ਮਕਸਦ, ਆਪਣੇ ਕਾਰਜ ਸਿੱਧ ਕਰ ਰਹੇ ਨੇ। ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਵੀ ਜੀ। ਤੇ ਵੀਰ ਜੀ, ਸਾਡਾ ਵਕਤ ਹੁਣ ਸਮਾਪਤ ਹੋ ਗਿਆ। ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਟਾਈਮ ਨਾਲ ਫਿਰ ਤੋਂ ਤੁਹਾਡੇ ਨਾਲ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਜ਼, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ।